ਅਸੀਂ ਵੀ ਅਰਜੀ ਲਾਈ ਸੀ ਜੀ ਜੋ ਜਿਹੜੀ ਡਿਟੇਨਿੰਗ ਅਥਾਰਟੀ ਹੈ ਡੀਸੀ ਅੰਮ੍ਰਿਤਸਰ ਪੰਜਾਬ ਸਰਕਾਰ ਕੋਲ ਸਪੀਕਰ ਲੋਕ ਸਭਾ ਕੋਲ ਪਰ ਉਹਨੇ ਸਾਰੇ ਨੇ ਹੱਥ ਖੜੇ ਕਰ ਦਿੱਤੇ ਵੀ ਨਹੀਂ ਵੀ ਅਲਾਉ ਨਹੀਂ ਕੀਤਾ। ਫਿਰ ਅਸੀਂ ਹਾਈ ਕੋਰਟ ਦਾ ਵੀ ਰੁਖ ਕੀਤਾ ਤਾਂ ਹਾਈ ਕੋਰਟ ਨੇ ਵੀ ਜਿਹੜਾ ਉਹ ਚੀਜ਼ ਸਾਡੀ ਅਰਜੀ ਸੀ ਸੈਸ਼ਨ ਅਟੈਂਡ ਕਰਨ ਦੀ ਉਹ ਡਿਸਮਿਸ ਕਰ ਦਿੱਤੀ। ਤਾਂ ਹੁਣ ਜਿਹੜਾ ਵਿੰਟਰ ਸੈਸ਼ਨ ਆਉਣ ਵਾਲਾ ਜੀ ਦਸੰਬਰ ਦੇ ਵਿੱਚ ਸ਼ੁਰੂ ਹੋਣ ਵਾਲਾ ਤਾਂ ਅਸੀਂ ਉਸ ਦੇ ਸੰਬੰਧੀ ਵੀ ਜਿਹੜਾ ਇਹ ਡਾਇਰੈਕਟ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਰੁਖ ਹੈ ਉਹ ਕਰਾਂਗੇ। ਸੁਪਰੀਮ ਕੋਰਟ ਨੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੌਮੀ ਸੁਰੱਖਿਆ ਐਕਟ ਤਹਿਤ ਆਪਣੀ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੇ ਬੈਂਚ ਨੇ ਸਿੰਘ ਨੂੰ ਆਪਣੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕਰਨ ਲਈ ਕਿਹਾ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਤੇ 6 ਹਫ਼ਤਿਆਂ ਅੰਦਰ ਫੈਸਲਾ ਲੈਣ ਦੀ ਹਦਾਇਤ ਕੀਤੀ ਹੈ। ਦੱਸਦੇ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ ਐਨਐਸਏ ਅਧੀਨ 9 ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਐਮਪੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਰਿਟ ਪਟੀਸ਼ਨ ਅਸੀਂ ਦਾਇਰ ਕੀਤੀ ਸੀ ਅੰਡਰ ਆਰਟੀਕਲ 32 ਆਫ ਇੰਡੀਅਨ ਕਨਸਟੀਟਿਊਸ਼ਨ ਵੀ ਉਹਨਾਂ ਉੱਪਰ ਜੋ ਤੀਜੀ ਵਾਰ ਐਨਐਸਏ ਲਾਈ ਗਈ ਹੈ ਜੀ ਉਸ ਨੂੰ ਖਾਰਜ ਕੀਤਾ ਜਾਵੇ। ਬੇਬੁਨਿਆਦੀ ਨੇ, ਵੇਗ ਗਰਾਊਂਡਸ ਨੇ, ਕੁਝ ਨਹੀਂ ਉਹਦੇ ਵਿੱਚ। ਤਾਂ ਉੱਥੇ ਜੋ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਵੀ ਜੋ ਹਾਈ ਕੋਰਟ ਪਹਿਲਾਂ ਇਸ ਤੇ ਫੈਸਲਾ ਦੇਵੇ ਤੇ 6 ਹਫ਼ਤਿਆਂ ਦੇ ਵਿੱਚ ਜੋ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੈ ਉਹ ਡਿਸੀਜਨ ਦੇਵੇ ਤੇ ਫਿਰ ਉਸ ਤੋਂ ਬਾਅਦ ਜੋ ਮਾਨਯੋਗ ਸੁਪਰੀਮ ਕੋਰਟ ਹੈ ਇਸ ਤੇ ਕੋਈ ਫੈਸਲਾ ਲੈਣਗੇ। ਤੇ ਕਿਉਂਕਿ ਜਿਹੜੀ ਦੂਸਰੀ ਐਨਐਸਏ ਉਹਨਾਂ ਤੇ ਲਾਈ ਗਈ ਸੀ ਉਹ ਵੀ ਜਿਹੜਾ ਪਟੀਸ਼ਨ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਹੈ ਜੀ, ਜਿਸ ਨੂੰ ਵੀ ਤੁਸੀਂ ਲਾ ਲਓ ਤਕਰੀਬਨ 1.5 ਸਾਲ ਤੋਂ ਵੱਧ ਤੱਕ ਕੋਰਟ ਵਿੱਚ ਹੋ ਚੁੱਕਿਆ। ਉਹ ਐਨਐਸਏ ਸਮਾਪਤ ਹੋ ਚੁੱਕੀ ਹੈ ਜੀ ਪਰ ਹਲੇ ਤੱਕ ਜਿਹੜਾ ਉਹ ਕੇਸ ਨਹੀਂ ਡਿਸਾਈਡ ਹੋਇਆ। ਤੀਜੀ ਐਨਐਸਏ ਲੱਗ ਚੁੱਕੀ ਹੈ ਤਾਂ ਸਾਨੂੰ ਜੋ ਮਾਨਯੋਗ ਸੁਪਰੀਮ ਕੋਰਟ ਦਾ ਜੋ ਰੁਖ ਕਰਨਾ ਪਿਆ ਸੀ। ਅੱਜ ਤੁਸੀਂ ਦੇਖ ਲਓ ਪੰਜਾਬ ਯੂਨੀਵਰਸਿਟੀ ਵਿੱਚ ਵੀ ਪ੍ਰੋਟੈਸਟ ਚੱਲ ਰਿਹਾ ਅੱਜ ਦੇ ਦਿਨ ਜੀ ਤੇ ਜੋ ਇੰਜੀਨੀਅਰ ਰਾਸ਼ਿਦ ਦੋਹਰਾ ਨੂੰ ਤੁਸੀਂ ਲਾ ਲਓ ਸੈਸ਼ਨ ਅਟੈਂਡ ਕਰਨ ਦਾ ਮੌਕਾ ਦੇ ਦਿੱਤਾ। ਅਸੀਂ ਵੀ ਅਰਜੀ ਲਾਈ ਸੀ ਜੀ ਜੋ ਜਿਹੜੀ ਡਿਟੇਨਿੰਗ ਅਥਾਰਟੀ ਹੈ ਡੀਸੀ ਅੰਮ੍ਰਿਤਸਰ ਪੰਜਾਬ ਸਰਕਾਰ ਕੋਲ ਸਪੀਕਰ ਲੋਕ ਸਭਾ ਕੋਲ ਪਰ ਉਹਨੇ ਸਾਰੇ ਨੇ ਹੱਥ ਖੜੇ ਕਰ ਦਿੱਤੇ ਵੀ ਨਹੀਂ ਵੀ ਅਲਾਉ ਨਹੀਂ ਕੀਤਾ। ਫਿਰ ਅਸੀਂ ਹਾਈ ਕੋਰਟ ਦਾ ਵੀ ਰੁਖ ਕੀਤਾ ਤਾਂ ਹਾਈ ਕੋਰਟ ਨੇ ਵੀ ਜਿਹੜਾ ਉਹ ਚੀਜ਼ ਸਾਡੀ ਅਰਜੀ ਸੀ ਸੈਸ਼ਨ ਅਟੈਂਡ ਕਰਨ ਦੀ ਉਹ ਡਿਸਮਿਸ ਕਰ ਦਿੱਤੀ। ਤਾਂ ਹੁਣ ਜਿਹੜਾ ਵਿੰਟਰ ਸੈਸ਼ਨ ਆਉਣ ਵਾਲਾ ਜੀ ਦਸੰਬਰ ਦੇ ਵਿੱਚ ਸ਼ੁਰੂ ਹੋਣ ਵਾਲਾ ਤਾਂ ਅਸੀਂ ਉਸ ਦੇ ਸੰਬੰਧੀ ਵੀ ਜਿਹੜਾ ਇਹ ਡਾਇਰੈਕਟ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਰੁਖ ਹੈ ਅਸੀਂ ਵੀ ਅਰਜੀ ਲਾਈ ਸੀ ਜੀ ਜੋ ਜਿਹੜੀ ਡਿਟੇਨਿੰਗ ਅਥਾਰਟੀ ਹੈ ਡੀਸੀ ਅੰਮ੍ਰਿਤਸਰ ਪੰਜਾਬ ਸਰਕਾਰ ਕੋਲ ਸਪੀਕਰ ਲੋਕ ਸਭਾ ਕੋਲ ਪਰ ਉਹਨੇ ਸਾਰੇ ਨੇ ਹੱਥ ਖੜੇ ਕਰ ਦਿੱਤੇ ਵੀ ਨਹੀਂ ਵੀ ਅਲਾਉ ਨਹੀਂ ਕੀਤਾ। ਫਿਰ ਅਸੀਂ ਹਾਈ ਕੋਰਟ ਦਾ ਵੀ ਰੁਖ ਕੀਤਾ ਤਾਂ ਹਾਈ ਕੋਰਟ ਨੇ ਵੀ ਜਿਹੜਾ ਉਹ ਚੀਜ਼ ਸਾਡੀ ਅਰਜੀ ਸੀ ਸੈਸ਼ਨ ਅਟੈਂਡ ਕਰਨ ਦੀ ਉਹ ਡਿਸਮਿਸ ਕਰ ਦਿੱਤੀ। ਤਾਂ ਹੁਣ ਜਿਹੜਾ ਵਿੰਟਰ ਸੈਸ਼ਨ ਆਉਣ ਵਾਲਾ ਜੀ ਦਸੰਬਰ ਦੇ ਵਿੱਚ ਸ਼ੁਰੂ ਹੋਣ ਵਾਲਾ ਤਾਂ ਅਸੀਂ ਉਸ ਦੇ ਸੰਬੰਧੀ ਵੀ ਜਿਹੜਾ ਇਹ ਡਾਇਰੈਕਟ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਰੁਖ ਹੈ ਉਹ ਕਰਾਂਗੇ। ਸੁਪਰੀਮ ਕੋਰਟ ਨੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੌਮੀ ਸੁਰੱਖਿਆ ਐਕਟ ਤਹਿਤ ਆਪਣੀ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੇ ਬੈਂਚ ਨੇ ਸਿੰਘ ਨੂੰ ਆਪਣੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕਰਨ ਲਈ ਕਿਹਾ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਤੇ 6 ਹਫ਼ਤਿਆਂ ਅੰਦਰ ਫੈਸਲਾ ਲੈਣ ਦੀ ਹਦਾਇਤ ਕੀਤੀ ਹੈ। ਦੱਸਦੇ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ ਐਨਐਸਏ ਅਧੀਨ 9 ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਐਮਪੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਰਿਟ ਪਟੀਸ਼ਨ ਅਸੀਂ ਦਾਇਰ ਕੀਤੀ ਸੀ ਅੰਡਰ ਆਰਟੀਕਲ 32 ਆਫ ਇੰਡੀਅਨ ਕਨਸਟੀਟਿਊਸ਼ਨ ਵੀ ਉਹਨਾਂ ਉੱਪਰ ਜੋ ਤੀਜੀ ਵਾਰ ਐਨਐਸਏ ਲਾਈ ਗਈ ਹੈ ਜੀ ਉਸ ਨੂੰ ਖਾਰਜ ਕੀਤਾ ਜਾਵੇ। ਬੇਬੁਨਿਆਦੀ ਨੇ, ਵੇਗ ਗਰਾਊਂਡਸ ਨੇ, ਕੁਝ ਨਹੀਂ ਉਹਦੇ ਵਿੱਚ। ਤਾਂ ਉੱਥੇ ਜੋ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਵੀ ਜੋ ਹਾਈ ਕੋਰਟ ਪਹਿਲਾਂ ਇਸ ਤੇ ਫੈਸਲਾ ਦੇਵੇ ਤੇ 6 ਹਫ਼ਤਿਆਂ ਦੇ ਵਿੱਚ ਜੋ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੈ ਉਹ ਡਿਸੀਜਨ ਦੇਵੇ ਤੇ ਫਿਰ ਉਸ ਤੋਂ ਬਾਅਦ ਜੋ ਮਾਨਯੋਗ ਸੁਪਰੀਮ ਕੋਰਟ ਹੈ ਇਸ ਤੇ ਕੋਈ ਫੈਸਲਾ ਲੈਣਗੇ। ਤੇ ਕਿਉਂਕਿ ਜਿਹੜੀ ਦੂਸਰੀ ਐਨਐਸਏ ਉਹਨਾਂ ਤੇ ਲਾਈ ਗਈ ਸੀ ਉਹ ਵੀ ਜਿਹੜਾ ਪਟੀਸ਼ਨ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਹੈ ਜੀ, ਜਿਸ ਨੂੰ ਵੀ ਤੁਸੀਂ ਲਾ ਲਓ ਤਕਰੀਬਨ 1.5 ਸਾਲ ਤੋਂ ਵੱਧ ਤੱਕ ਕੋਰਟ ਵਿੱਚ ਹੋ ਚੁੱਕਿਆ। ਉਹ ਐਨਐਸਏ ਸਮਾਪਤ ਹੋ ਚੁੱਕੀ ਹੈ ਜੀ ਪਰ ਹਲੇ ਤੱਕ ਜਿਹੜਾ ਉਹ ਕੇਸ ਨਹੀਂ ਡਿਸਾਈਡ ਹੋਇਆ। ਤੀਜੀ ਐਨਐਸਏ ਲੱਗ ਚੁੱਕੀ ਹੈ ਤਾਂ ਸਾਨੂੰ ਜੋ ਮਾਨਯੋਗ ਸੁਪਰੀਮ ਕੋਰਟ ਦਾ ਜੋ ਰੁਖ ਕਰਨਾ ਪਿਆ ਸੀ। ਅੱਜ ਤੁਸੀਂ ਦੇਖ ਲਓ ਪੰਜਾਬ ਯੂਨੀਵਰਸਿਟੀ ਵਿੱਚ ਵੀ ਪ੍ਰੋਟੈਸਟ ਚੱਲ ਰਿਹਾ ਅੱਜ ਦੇ ਦਿਨ ਜੀ ਤੇ ਜੋ ਇੰਜੀਨੀਅਰ ਰਾਸ਼ਿਦ ਦੋਹਰਾ ਨੂੰ ਤੁਸੀਂ ਲਾ ਲਓ ਸੈਸ਼ਨ ਅਟੈਂਡ ਕਰਨ ਦਾ ਮੌਕਾ ਦੇ ਦਿੱਤਾ। ਅਸੀਂ ਵੀ ਅਰਜੀ ਲਾਈ ਸੀ ਜੀ ਜੋ ਜਿਹੜੀ ਡਿਟੇਨਿੰਗ ਅਥਾਰਟੀ ਹੈ ਡੀਸੀ ਅੰਮ੍ਰਿਤਸਰ ਪੰਜਾਬ ਸਰਕਾਰ ਕੋਲ ਸਪੀਕਰ ਲੋਕ ਸਭਾ ਕੋਲ ਪਰ ਉਹਨੇ ਸਾਰੇ ਨੇ ਹੱਥ ਖੜੇ ਕਰ ਦਿੱਤੇ ਵੀ ਨਹੀਂ ਵੀ ਅਲਾਉ ਨਹੀਂ ਕੀਤਾ। ਫਿਰ ਅਸੀਂ ਹਾਈ ਕੋਰਟ ਦਾ ਵੀ ਰੁਖ ਕੀਤਾ ਤਾਂ ਹਾਈ ਕੋਰਟ ਨੇ ਵੀ ਜਿਹੜਾ ਉਹ ਚੀਜ਼ ਸਾਡੀ ਅਰਜੀ ਸੀ ਸੈਸ਼ਨ ਅਟੈਂਡ ਕਰਨ ਦੀ ਉਹ ਡਿਸਮਿਸ ਕਰ ਦਿੱਤੀ। ਤਾਂ ਹੁਣ ਜਿਹੜਾ ਵਿੰਟਰ ਸੈਸ਼ਨ ਆਉਣ ਵਾਲਾ ਜੀ ਦਸੰਬਰ ਦੇ ਵਿੱਚ ਸ਼ੁਰੂ ਹੋਣ ਵਾਲਾ ਤਾਂ ਅਸੀਂ ਉਸ ਦੇ ਸੰਬੰਧੀ ਵੀ ਜਿਹੜਾ ਇਹ ਡਾਇਰੈਕਟ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਰੁਖ ਹੈ